ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਸਨੋ ਸਟੂਡੀਓਜ਼ ਤੋਂ। ਹਰਜੋਤ ਸਿੰਘ ਜੀ ਜੁੜੇ ਨੇ ਸੈਨੋ ਦੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 4 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500 4082722500। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ estate, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਕਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਸਨੋ, ਹਾਈਵੇ 99-180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 5592663737। ਟਰੀਐਸ ਟਰੱਕਿੰਗ ਫਰੈਸਨੋ ਹਾਈ, ਜਿਹੜੇ ਕਿ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫੇਸਬੁੱਕ, WhatsApp ਤੇ ਇੰਸਟਾਗ੍ਰਾਮ ਜਿਹੜੀਆਂ ਇਹ ਐਪਸ ਹੈਗੀਆਂ, ਇਹ ਸਾਰੀਆਂ ਹੀ ਅੱਜ ਸਵੇਰੇ ਡਾਊਨ ਹੋ ਗਈਆਂ। ਹੁਣ ਇਹਨਾਂ ਨੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਹੈਗਾ। ਕਹਿੰਦੇ ਵੀ 3 ਬਿਲੀਅਨ ਯੂਜ਼ਰਸ ਜਿਹੜੇ ਫੇਸਬੁੱਕ, WhatsApp ਤੇ ਇੰਸਟਾਗ੍ਰਾਮ ਤੇ ਹੈਗੇ ਆ, ਉਹਨਾਂ ਨੂੰ ਲਗਭਗ 6 ਘੰਟੇ ਦੇ ਲਈ ਇਹ ਅਫੈਕਟ ਕੀਤਾ। ਈਸਟਰਨ ਟਾਈਮ 11:40 ਤੇ ਜਿਹੜਾ ਇਹ ਬੰਦ ਹੋਇਆ। ਸਾਡੇ ਵਾਲਾ ਟਾਈਮ 8:40 ਤੇ ਫੇਸਬੁੱਕ, ਇੰਸਟਾਗ੍ਰਾਮ, WhatsApp ਜਿਹੜੇ ਆ ਕੈਲੀਫੋਰਨੀਆ 'ਚ ਬੰਦ ਹੋ ਗਿਆ ਸੀ। ਕਹਿੰਦੇ ਵਰਲਡ ਲੈਵਲ ਤੱਕ ਇਹ ਜਿਹੜਾ ਬੰਦ ਗਿਆ ਹੈਗਾ, ਤੇ ਫਾਈਨੈਂਸ਼ੀਅਲੀ ਉਹਨਾਂ ਨੂੰ ਲਾਸ ਕਾਫੀ ਹੋਇਆ। ਫੇਸਬੁੱਕ ਨੇ ਮਾਫੀ ਵੀ ਮੰਗੀ ਆ ਆਪਣੇ ਯੂਜ਼ਰਸ ਤੋਂ। ਕਹਿੰਦੇ ਵੀ 60 ਮਿਲੀਅਨ ਜਿਹੜੇ ਹੈਗੇ ਆ ਰੈਵਨਿਊ ਉਹਨਾਂ ਦਾ ਇੰਨੇ ਘੰਟਿਆਂ ਦੇ ਵਿੱਚ ਉਹਨਾਂ ਨੇ ਲੂਜ਼ ਕੀਤਾ ਹੈਗਾ। ਬਿਲਕੁਲ, ਅੱਜ ਜਿਹੜੇ ਆ ਕਾਫੀ ਕਈ ਘੰਟਿਆਂ ਤੱਕ ਜਿਹੜਾ ਆ ਹਰਜੋਤ ਸਿੰਘ ਜੀ ਇਹ ਬੰਦ ਰਹੇ ਤੇ ਦੁਨੀਆ ਨੂੰ ਇੱਕ ਹਿਸਾਬ ਨਾਲ ਵਕਤ ਜਿਹਾ ਹੀ ਜਿਹੜਾ ਉਹ ਪੈ ਗਿਆ। ਆਪਣਾ ਵੀ ਸਵੇਰੇ ਫੇਸਬੁੱਕ ਦੇ ਉੱਤੇ ਜਿਹੜਾ ਉਹ ਲਾਈਵ ਜਿਹੜਾ ਉਹ ਨਹੀਂ ਸੀ ਹੋ ਸਕਿਆ, ਕਿਉਂਕਿ ਇਹ ਸਾਰਾ ਕੁਛ ਬੰਦ ਜਿਹੜਾ ਪਿਆ ਸੀ। ਉਹਦੇ ਕਰਕੇ ਹੋਰ ਵੀ ਕਈ ਜਿਹੜੀਆਂ ਵੈਬਸਾਈਟਸ ਆ ਉਹ ਪ੍ਰਭਾਵਿਤ ਜਿਹੜੀਆਂ ਉਹ ਰਹੀਆਂ। ਸੋ ਚਲੋ ਹੁਣ ਵਾਪਸ ਜਿਹੜੇ ਉਹ ਆ ਗਏ ਆ। ਪਰ ਇੱਥੋਂ ਹਰਜੋਤ ਸਿੰਘ ਜੀ ਇਹ ਚੀਜ਼ ਦਾ ਪਤਾ ਲੱਗਦਾ ਹੈ ਵੀ ਲੋਕ ਇੰਨਾ ਕੁ ਜ਼ਿਆਦਾ ਇਸ ਦੇ ਉੱਤੇ ਹੁਣ ਨਿਰਭਰ ਹੋ ਚੁੱਕੇ ਆ, ਇਸ ਦੇ ਨਾਲ ਜਿਹੜੇ ਉਹ ਜੁੜ ਚੁੱਕੇ ਆ ਵੀ ਬੜਾ ਮੁਸ਼ਕਿਲ ਲੱਗ ਰਿਹਾ ਲੋਕਾਂ ਨੂੰ ਵੀ ਇਸ ਤੋਂ ਬਗੈਰ ਕਿੱਦਾਂ ਜੀਉਣਾ ਹੈ। ਪਰ ਇੱਕ ਜਿਹੜੀ ਆ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ, ਦੇਖਣਾ ਚਾਹੀਦਾ ਵੀ ਕਿੱਦਾਂ ਇਸ ਤੋਂ ਬਗੈਰ ਜਿਹੜਾ ਉਹ ਰਿਹਾ ਜਾਵੇ। ਤੇ ਫੇਸਬੁੱਕ ਦਾ ਕੱਲ੍ਹ ਹੀ ਜਿਹੜਾ CBS 60 ਮਿੰਟ ਦੇ ਉੱਤੇ ਜਿਹੜੀ ਜਿਸ ਦੀ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਵੀ ਵਿਸਲ ਬਲੋਵਰ ਨੇ ਕਿੱਦਾਂ ਜਿਹੜੇ ਖੁਲਾਸੇ ਕੀਤੇ ਆ ਵੀ ਫੇਸਬੁੱਕ ਵਾਲਿਆਂ ਦੇ ਅੰਦਰ ਕੀ ਚੱਲਦਾ ਹੈ, ਬਾਹਰਲੀ ਦੁਨੀਆ ਨੂੰ ਜਿਹੜਾ ਉਹ ਬਿਲਕੁਲ ਵੀ ਨਹੀਂ ਪਤਾ। ਆਪਣੇ ਮੁਨਾਫੇ ਦੇ ਲਈ ਉਹ ਡੈਮੋਕ੍ਰੇਸੀ ਢੱਠੇ ਖੂਹ 'ਚ ਜਾਵੇ, ਉਹ ਕੇਅਰ ਨਹੀਂ ਕਰਦੇ ਕਿ ਜਿਹੜੀ ਮਿਸ ਇਨਫੋਰਮੇਸ਼ਨ ਨੂੰ ਲੈ ਕੇ ਤਾਂ ਹੋਰ ਜਿਹੜੀਆਂ ਕਈ ਚੀਜ਼ਾਂ ਹੈ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਕਹਿੰਦੇ ਆ ਵੀ ਕੋਈ ਵੀ ਮਤਲਬ ਜਿਹੜਾ ਉਹ ਨਹੀਂ ਰਹਿੰਦਾ ਤੇ ਬਸ ਸਿਰਫ ਤੇ ਸਿਰਫ ਉਹਨਾਂ ਨੂੰ ਆਪਣੇ ਜਿਹੜੇ ਆ ਮੁਨਾਫੇ ਦੇ ਨਾਲ ਜੁੜਿਆ ਆ। ਸੋ ਵਿਸਲ ਬਲੋਵਰ ਜਿਹੜੀ ਸੀਗੀ ਉਸਦਾ ਪਹਿਲਾਂ ਨਾਮ ਨਹੀਂ ਸੀਗਾ, ਪਰ ਕਿਸੇ ਨੇ ਕਹਿੰਦੇ ਵੀ ਸ਼ਾਇਦ ਇਹ ਨਹੀਂ ਹੁਣ ਕਿਹਾ ਜਾ ਸਕਦਾ ਕਿਹਨੇ ਕੀਤਾ, ਪਰ ਕਿਸੇ ਨੇ ਜਿਹੜਾ ਉਸਦਾ ਨਾਮ ਲੀਕ ਕਰ ਦਿੱਤਾ ਸੀ। ਤੇ ਕੱਲ੍ਹ CBS ਦੇ ਨਾਲ ਉਹਨੇ ਇੱਕ ਲੰਬੀ ਚੌੜੀ ਇੰਟਰਵਿਊ ਦੇ ਵਿੱਚ ਇਹ ਦੱਸਿਆ ਵੀ ਫੇਸਬੁੱਕ ਇੱਕ ਹਿਸਾਬ ਦੇ ਨਾਲ ਸਮਾਜਿਕ ਤਾਣੇ ਬਾਣੇ ਨੂੰ ਖੋਖਲਾ ਜਿਹੜੀ ਉਹ ਕਰਦੀ ਜਾ ਰਹੀ ਆ। ਤੇ ਲੋਕਾਂ ਦੀ ਫਿਰ ਵੀ ਉਸ ਚੀਜ਼ ਦੇ ਬਾਵਜੂਦ ਵੀ ਉਸ ਦੇ ਉੱਤੇ ਇੰਨੀ ਕੁ ਜ਼ਿਆਦਾ ਜਿਹੜੇ ਉਹ ਨਾਲ ਤੰਦਾਂ ਦੇ ਨਾਲ ਜਿਹੜੇ ਉਸ ਦੇ ਜ਼ਰੀਏ ਜੁੜੇ ਆ ਵੀ ਕਿੱਡੀ ਵੱਡੀ ਗੱਲ। ਹੁਣ ਤੁਸੀਂ ਦੇਖੋ ਵੀ ਇੱਕੋ ਕੰਪਨੀ ਦੇ ਅੰਡਰ 3 ਵੱਡੀਆਂ ਜਿਹੜੀਆਂ ਐਪਸ ਆ, WhatsApp ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਫੇਸਬੁੱਕ ਆ, ਇਹ ਤਿੰਨੋਂ ਹੀ ਚੱਲਣੀਆਂ ਜਿਹੜੀਆਂ ਉਹ ਬੰਦ ਹੋ ਗਈਆਂ।
ਤੇ ਲੋਕਾਂ ਨੂੰ ਇਦਾਂ ਲੱਗਾ ਵੀ ਸ਼ਾਇਦ ਕੰਮਕਾਜ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਸੋਸ਼ਲ ਇੰਟਰੈਕਸ਼ਨ ਵਾਲਾ ਤਾਂ ਜਿਹੜਾ ਉਹ ਠੱਪ ਜਿਹਾ ਹੀ ਹੋ ਗਿਆ ਹੋਵੇ। ਜੀ, ਸੋ ਬਿਲਕੁਲ ਜਿਹੜੀ ਵਿਸਲ ਬਲੋਅਰ ਬੀਬੀ ਹੈਗੀ ਆ ਫਰਾਂਸਿਸ ਹੌਗਨ, ਉਹ ਪ੍ਰੋਡਕਟ ਮੈਨੇਜਰ ਸੀ। ਉਹ ਕਹਿੰਦੀ ਪਈ ਲੋਕ ਜਿਹੜੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਫੇਸਬੁੱਕ ਦੇ ਅੰਦਰ ਹੋ ਕੀ ਰਿਹਾ ਹੈਗਾ। ਕਹਿੰਦੇ Yeah. ਆਲਮੋਸਟ ਨੋ ਵਨ ਆਊਟਸਾਈਡ ਆਫ ਫੇਸਬੁੱਕ ਨੋਜ਼ ਵਾਟ ਹੈਪਨਸ ਇਨਸਾਈਡ ਦਾ ਫੇਸਬੁੱਕ। ਸੋ ਇੰਨਾ ਜ਼ਿਆਦਾ ਜਿਹੜੇ ਉਹ ਤੁਹਾਡੀ ਇਨਫੋਰਮੇਸ਼ਨ ਇਕੱਠੀ ਕਰ ਰਹੇ ਹੈਗੇ, ਇੰਨੀ ਕਹਿੰਦੇ ਗਵਰਨਮੈਂਟ ਦੇ ਕੋਲ ਵੀ ਹੈ ਨਹੀਂ। 37 ਸਾਲਾਂ ਦੀ ਇਹ ਜਿਹੜੀ ਬੀਬੀ ਆ, ਇਸ ਨੇ 60 ਮਿੰਟ ਦਾ ਜਿਹੜਾ ਇੱਕ ਪ੍ਰੋਗਰਾਮ ਹੈਗਾ ਟੀਵੀ ਉਹਤੇ, ਤੇ ਫਿਰ ਆਈ ਆ ਜਦੋਂ ਇਹਦਾ ਨਾਂ ਐਕਸਪੋਜ਼ ਹੋ ਗਿਆ। ਕਹਿੰਦੀ ਵੀ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਵੀ ਗੌਰਮੈਂਟ ਕਿਉਂ ਨਹੀਂ ਐਕਟ ਕਰ ਰਹੀ। ਕਹਿੰਦੇ ਵੀ ਜਦੋਂ ਗੌਰਮੈਂਟ ਨੂੰ ਪਤਾ ਲੱਗਾ ਵੀ ਜਿਹੜੀਆਂ ਟਬਾਕੋ ਕੰਪਨੀਜ਼ ਆ, ਉਹ ਜਿਹੜਾ ਲੋਕਾਂ ਨੂੰ ਨੁਕਸਾਨ ਕਰ ਰਹੀਆਂ, ਉਹਨੂੰ ਲੁਕਾ ਰਹੀਆਂ ਸੀਆਂ, ਤੇ ਉਹਨਾਂ ਦੇ ਉਲਟ ਫਿਰ ਐਕਸ਼ਨ ਲਿਆ ਗਿਆ। ਇਸੇ ਤਰ੍ਹਾਂ ਜਿਹੜੀਆਂ ਕਾਰਾਂ ਪਹਿਲਾਂ ਉਹਨਾਂ 'ਚ ਸੀਟ ਬੈਲਟਸ ਨਹੀਂ ਹੁੰਦੀਆਂ ਸੀਆਂ, ਤੇ ਗਵਰਨਮੈਂਟ ਨੇ ਐਕਸ਼ਨ ਲਿਆ। ਇਸੇ ਤਰ੍ਹਾਂ ਹੁਣ ਓਪੀਆਇਡ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਹ ਕੰਪਨੀਆਂ ਸੀਆਂ ਦਵਾਈਆਂ ਬਣਾਉਣ ਵਾਲੀਆਂ, ਉਹਨਾਂ ਨੇ ਉਹ ਚੀਜ਼ਾਂ ਲੁਕੋ ਲਈਆਂ ਲੋਕਾਂ ਤੋਂ ਵੀ ਇਹਦਾ ਜ਼ਿਆਦਾ ਨੁਕਸਾਨ ਕੀ ਹੁੰਦਾ ਹੈਗਾ ਓਪੀਆਇਡ ਦਾ, ਤੇ ਲੱਖਾਂ ਦੇ ਹਿਸਾਬ ਨਾਲ ਅਮਰੀਕਾ ਦੇ ਵਿੱਚ ਉਹਦੇ ਨਾਲ ਮਰ ਚੁੱਕੇ, ਤੇ ਗਵਰਨਮੈਂਟ ਨੇ ਐਕਸ਼ਨ ਲਿਆ। ਕਹਿੰਦੀ ਫੇਸਬੁੱਕ ਦੇ ਨਾਲ ਲੋਕਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ, ਗਵਰਨਮੈਂਟ ਨੂੰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ। ਯਾ ਬਿਲਕੁਲ। ਇਹ ਦੇਖੋ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਨੂੰ ਵੀ ਇਹਨੇ ਸ਼ਿਕਾਇਤਾਂ ਕੀਤੀਆਂ, ਕਈ ਜਿਹੜੇ ਸਰਕਾਰੀ ਅਦਾਰਿਆਂ ਤੱਕ ਜਿਹੜੇ ਉਹ ਗਏ, ਪਰ ਕੋਈ ਜਿਹੜਾ ਹੈ ਇਹਨਾਂ ਦੇ ਉੱਤੇ ਅਸਰ ਨਹੀਂ ਹੈਗਾ। ਕਹਿੰਦੇ ਵੀ ਐਟਲੀਸਟ ਇਹਨਾਂ ਨੂੰ ਇਹ ਤਾਂ ਇਸ ਚੀਜ਼ ਦੇ ਉੱਤੇ ਜੁਰਮਾਨਾ ਜਾਂ ਕੁਛ ਨਾ ਕੁਛ ਹੋਣਾ ਚਾਹੀਦਾ ਆ ਵੀ ਇਹ ਇਨਵੈਸਟਰਸ ਨੂੰ ਕੁਛ ਹੋਰ ਕਹਿ ਰਹੇ ਆ, ਬਾਹਰ ਜਿਹੜਾ ਕੁਛ ਹੋਰ ਕਹਿ ਰਹੇ ਆ ਤੇ ਅੰਦਰ ਖਾਤੇ ਜਿਹੜਾ ਉਹ ਕੁਛ ਹੋਰ ਕੀਤਾ ਜਾ ਰਿਹਾ, ਵੀ ਇਹ ਤਾਂ ਸ਼ਰੇਆਮ ਹੀ ਇਨਵੈਸਟਰਾਂ ਦੇ ਨਾਲ ਉਹ ਧੋਖਾ ਹੈ। ਤੇ ਅੱਜ ਕਾਫੀ ਸ਼ੇਅਰ ਵੀ ਕਹਿੰਦੇ ਇਹਨਾਂ ਦਾ ਡਿੱਗਿਆ। ਇੱਕ ਤਾਂ ਇਹ ਜਿਹੜੀ ਵਿਸਲ ਬਲੋਵਰ ਤੇ ਨਾਲ ਉੱਤੋਂ ਜਿਹੜੀ ਆਊਟੇਜ ਜਿਹੜੀ ਉਹ ਹੋ ਗਈ, ਉਸ ਦੇ ਨਾਲ ਇਹਨਾਂ ਦੇ ਸ਼ੇਅਰ ਨੂੰ ਵੀ ਕਾਫੀ ਜਿਹੜਾ ਕਹਿੰਦੇ ਅੱਜ ਅਸਰ ਪਿਆ ਸੀਗਾ। ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਅੱਜ ਸਿੱਧੇ ਹੀ ਜਿਹੜੇ ਕਹਿ ਲਓ ਵੀ ਉਹ ਰਿਪਬਲਿਕਨਾਂ ਦੇ ਦੁਆਲੇ ਜਿਹੜੇ ਉਹ ਹੋਏ, ਉਹ ਕਹਿੰਦੇ ਵੀ ਕੋਈ ਵੀ ਰਿਪਬਲਿਕਨ ਜਿਹੜਾ ਆ ਉਹ ਕੰਮ ਨਹੀਂ ਕਰਨਾ ਚਾਹੁੰਦਾ, ਤੇ ਡੈਟ ਲਿਮਿਟ ਨੂੰ ਲੈ ਕੇ ਇਹ ਜਾਣਬੁੱਝ ਕੇ ਹੁਣ ਅੜਿੱਕਾ ਡਾ ਰਹੇ ਆ। ਜਿੱਦਾਂ ਤੁਸੀਂ ਸਵੇਰੇ ਵੀ ਦੱਸਿਆ ਸੀਗਾ ਵੀ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟਸ ਨੇ ਵੀ ਬਹੁਤ ਵਾਰੀ ਜਿਹੜੇ ਰਿਪਬਲਿਕਨ ਪ੍ਰੈਜ਼ੀਡੈਂਟਸ ਦਾ ਸਾਥ ਦੇ ਕੇ ਡੈਟ ਸੀਲਿੰਗ ਨੂੰ ਵਧਾਇਆ, ਇਹ ਹੁਣ ਜਾਣ ਕੇ ਅੜਿੱਕਾ ਜਿਹੜਾ ਉਹ ਡਾ ਰਹੇ ਆ। ਕਹਿੰਦੇ ਵੀ ਗੈਟ ਆਊਟ ਆਫ ਦਾ ਵੇ। ਇਹ ਹੁਣ ਉਹਨਾਂ ਨੂੰ ਇਹ ਹੁਣ ਕਹਿ ਰਹੇ ਆ। ਸੋ 18 ਅਕਤੂਬਰ ਤੱਕ ਕਾਂਗਰਸ ਦੇ ਕੋਲ ਸਮਾਂ ਹੈਗਾ ਆ ਮੁਲਕ ਦੀ ਜਿਹੜੀ ਬੋਰੋਇੰਗ ਲਿਮਿਟ ਆ ਉਸ ਨੂੰ ਇਨਕਰੀਜ਼ ਕਰਨ ਦਾ। ਕਹਿੰਦੇ ਵੀ ਜੇ ਨਾ ਹੀ ਉਹ ਕਰਦੇ ਤਾਂ ਅਮਰੀਕਾ ਡਿਫਾਲਟ ਜਿਹੜਾ ਉਹ ਕਰ ਜਾਊਗਾ, ਡੈਟ ਸੀਲਿੰਗ ਜਿਹੜੀ ਆ ਉਹ ਹਿੱਟ ਕਰ ਜਾਊਗਾ, ਤੇ ਸਾਰੇ ਹੀ ਕੰਮਕਾਜ ਇੱਕ ਹਿਸਾਬ ਦੇ ਨਾਲ ਠੱਪ ਹੋ ਜਾਣਗੇ। 6 ਮਿਲੀਅਨ ਜੌਬਸ ਤੇ $15 ਟ੍ਰਿਲੀਅਨ ਦਾ ਜਿਹੜਾ ਆਰਥਿਕ ਨੁਕਸਾਨ, ਜਿਹੜਾ ਵਿੱਤੀ ਨੁਕਸਾਨ ਆ, ਉਹ ਝੱਲਣਾ ਜਿਹੜਾ ਇਸ ਦੇ ਵਿੱਚ ਪੈ ਸਕਦਾ ਹੈ। ਰਿਪਬਲਿਕਨਸ ਜਿਹੜੇ ਸੈਨੇਟ ਦੇ ਮਾਈਨੋਰਟੀ ਹਿਪੋਕ੍ਰੇਟ ਲੀਡਰ ਮੈਕੋਨਲ, ਉਹਨਾਂ ਦੇ ਅਗਵਾਈ ਦੇ ਹੇਠ ਜਿਹੜੇ ਉਹ ਚੱਲ ਰਹੇ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਆ ਡੈਟ ਸੀਲਿੰਗ ਆ ਉਸ ਨੂੰ ਵਧਾਉਣ ਦੇ ਹੱਕ ਦੇ ਵਿੱਚ ਜਿਹੜੇ ਉਹ ਨਹੀਂ ਹੈਗੇ। ਸੋ ਇਹ ਹੁਣ ਦੇਖਣਾ ਪਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਹੁਣ ਤਾਂ ਪ੍ਰੈਜ਼ੀਡੈਂਟ ਖੁਦ ਜਿਹੜੇ ਆ ਉਹ ਇਸ ਪਾਸੇ ਵੱਲ ਨੂੰ ਆਏ। ਉਹਨਾਂ ਨੇ ਕਿਹਾ ਵੀ ਜਿਹੜੀ ਅਮਰੀਕਾ ਦੀ ਜਿਹੜੀ ਕ੍ਰੈਡਿਟ ਰੇਟਿੰਗ ਆ ਉਹ ਡਾਊਨਗ੍ਰੇਡ ਹੋ ਜੂਗੀ। ਇੰਟਰਸਟ ਰੇਟ ਜਿਹੜੇ ਉਹ ਮਾਰਗੇਜਸ ਦੇ, ਆਟੋ ਲੋਨਸ ਦੇ, ਕ੍ਰੈਡਿਟ ਕਾਰਡਸ ਦੇ, ਬੋਰੋਇੰਗ ਦੇ, ਹਰ ਇੱਕ ਦੇ ਜਿਹੜੇ ਉਹ ਵਧਣਗੇ, ਤੇ ਇਹ ਸਾਰੇ ਦਾ ਸਾਰਾ ਜਿਹੜਾ ਨੁਕਸਾਨ ਆ ਇਹਨਾਂ ਲੋਕਾਂ ਦੇ ਕਰਕੇ ਹੋਊਗਾ ਵੀ ਇਹ ਡੈਟ ਸੀਲਿੰਗ ਨੂੰ ਜਿਹੜਾ ਆ ਉਹ ਵਧਾਉਣ ਦੇ ਹੱਕ ਦੇ ਵਿੱਚ ਨਹੀਂ ਆ ਰਹੇ। ਜੀ ਸੋ ਰਿਪਬਲਿਕਨ ਕਹਿੰਦੇ ਆ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਵਾਈਟ ਹਾਊਸ ਨੂੰ ਵੀ ਕੰਟਰੋਲ ਕਰਦੇ ਆ, ਤੇ ਦੋਨੋਂ ਹੀ ਚੈਂਬਰ ਜਿਹੜੇ ਕਾਂਗਰਸ ਦੇ ਸੈਨੇਟ ਜਿਹੜੇ ਹੈਗੇ ਆ ਉਹਨਾਂ ਨੂੰ ਕੰਟਰੋਲ ਕਰਦੇ। ਸੋ ਆਪਣੇ ਬੇਸ ਦੇ ਉੱਤੇ ਉਹ ਇਸ ਦੀ ਸੀਲਿੰਗ ਜਿਹੜੀ ਇਨਕਰੀਜ਼ ਕਰ ਸਕਦੇ ਆ। ਪਰ ਪ੍ਰੋਬਲਮ ਇਹ ਆ ਵੀ ਡੈਮੋਕ੍ਰੇਟਾਂ ਦੇ 2 ਸੈਨੇਟਰ ਜਿਹੜੇ ਆ ਉਹ ਉਹਨਾਂ ਦੇ ਹੀ ਉਲਟ ਹੈਗੇ ਆ। ਡੈਮੋਕ੍ਰੇਟ ਸੈਨੇਟਰ ਜੋ ਮੈਂਸ਼ਨ ਨੇ ਤਾਂ ਅੱਜ ਕਹਿਤਾ ਵੀ ਮੈਂ ਬਿਲਕੁਲ ਇਹਨਾਂ ਦੇ ਨਾਲ ਨਹੀਂ ਹੈਗਾ ਡੈਪਟ ਸੀਲਿੰਗ ਦੇ ਮਾਮਲੇ ਦੇ ਵਿੱਚ, ਤੇ ਉਹ ਜੇ 50-50 ਦੀ ਵੋਟ ਵੀ ਪੈਂਦੀ ਆ ਉਹਦੇ ਵਿੱਚ ਉਹਨਾਂ ਦੀ ਜਿਹੜੀ ਵੋਟ ਬਹੁਤ ਇੰਪੋਰਟੈਂਟ ਆ। ਤੇ ਦੂਸਰੇ ਪਾਸੇ ਜਿਹੜੀ ਕ੍ਰਿਸਟਨ ਸਿਨੇਮਾ ਹੈਗੀ ਆ ਐਰੀਜ਼ੋਨਾ ਤੋਂ ਸੈਨੇਟਰ, ਉਹ ਵੀ ਜਿਹੜੀ ਆ ਇਹਦੇ ਹੱਕ 'ਚ ਨਹੀਂ, ਪਰ ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ। ਇੱਕ ਕਿਸੇ ਨੇ ਉਹਨਾਂ ਦੀ ਬਾਥਰੂਮ ਜਾਂਦਿਆਂ ਦੀ ਵੀਡੀਓ ਜਿਹੜੀ ਆ ਉਹਨੂੰ ਫੋਲੋ ਕਰਕੇ ਇੱਕ ਤਰ੍ਹਾਂ ਨਾਲ ਪ੍ਰੋਟੈਸਟ ਕਰਦੇ ਹੋਈ ਬਣਾਈ ਸੀ। ਕਹਿੰਦੇ ਮਿਲੀਅਨਸ ਆਫ ਟਾਈਮ, 4 ਮਿਲੀਅਨ ਟਾਈਮ ਉਹ ਜਿਹੜੀ ਵੀਡੀਓ ਕਲਿੱਪ ਸੀ ਉਹ ਜਿਹੜਾ ਆ ਘੁੰਮਿਆ ਪੂਰੇ YouTube ਦੇ ਉੱਤੇ। ਉਹਦੇ ਲਈ ਵੀ ਲੋਕ ਬਹੁਤ ਵਿਰੋਧ ਕਰ ਰਹੇ ਵੀ ਦੇਖੋ ਠੀਕ ਆ, ਜੇ ਉਹ ਐਗਰੀ ਨਹੀਂ ਕਰਦੀ ਤਾਂ ਇੰਨਾ ਉਹਦੀ ਜਿਹੜੀ ਹਰਾਸਮੈਂਟ ਆ ਨਹੀਂ ਕਰਨੀ ਚਾਹੀਦੀ। ਜੀ
ਸੋ ਇਹ ਕਾਫੀ ਗੁੰਝਲਦਾਰ ਮਸਲਾ ਹੈ। 18 ਤਰੀਕ ਤੋਂ ਪਹਿਲਾਂ ਲੱਗਦਾ ਨਹੀਂ ਆ ਵੀ ਇਹ ਹੱਲ ਜਿਹੜਾ ਉਹ ਹੁੰਦਾ ਆ ਕਿ ਨਹੀਂ ਹੁੰਦਾ ਆ। ਤੇ ਜੇ ਅਮਰੀਕਾ ਡਿਫਾਲਟ ਕਰਦਾ ਆ ਤਾਂ ਸਮੱਸਿਆ ਸਾਰਿਆਂ ਦੇ ਲਈ ਜਿਹੜੀ ਉਹ ਹੋਣੀ ਆ। ਚਾਹੇ ਇਹਨਾਂ ਦੇ ਆਪਣੇ ਨਹੀਂ ਮੰਨ ਰਹੇ, ਚਾਹੇ ਦੂਜੇ ਜਿਹੜੇ ਉਹ ਨਹੀਂ ਮੰਨ ਰਹੇ। ਇਹ ਜਿਹੜੀ ਆ ਹਿਪੋਕ੍ਰੇਸੀ ਇਹਨਾਂ ਸਾਰੇ ਸੈਨੇਟਰਾਂ ਦੀ ਸਾਹਮਣੇ ਜਿਹੜੀ ਉਹ ਆ ਰਹੀ ਆ। ਦੂਜਿਆਂ ਦੇ ਵੇਲੇ ਤਾਂ ਇਹ ਮੰਨ ਜਾਂਦੇ ਆ, ਤੇ ਜਦੋਂ ਆਪਣੇ ਵਿਰੋਧੀ ਕੋਈ ਆ ਜਾਂਦਾ ਤੇ ਫਿਰ ਇਹਨਾਂ ਨੂੰ ਮੁਸ਼ਕਿਲ ਆਉਂਦੀ ਆ। ਅਗਲੀ ਖਬਰ ਜਿਹੜੀ ਟਕਸਨ ਜਿਹੜੀ ਐਰੀਜ਼ੋਨਾ ਤੋਂ ਆ ਰਹੀ ਆ। ਡੀਈਏ ਦਾ ਜਿਹੜਾ ਏਜੰਟ ਆ ਉਸਦੀ ਕਹਿੰਦੇ ਆ ਮੌਤ ਹੋ ਗਈ ਆ, ਤੇ 2 ਲਾ ਐਨਫੋਰਸਮੈਂਟ ਅਫਸਰ ਆ ਉਹ ਫੱਟੜ ਹੋਏ ਨੇ। ਐਮਟਰੈਕ ਟ੍ਰੇਨ ਦੇ ਉੱਤੇ ਜਿਹੜੀ ਸ਼ੂਟਿੰਗ ਆ ਉਹ ਕਹਿੰਦੇ ਹੋਈ ਆ। ਕਹਿੰਦੇ ਵੀ ਉੱਥੋਂ ਦੇ ਜਿਹੜੇ ਲੋਕਲ ਨਾਰਕੋਟਿਕ ਅਲਾਇੰਸ ਦੇ ਜਿਹੜੇ ਉਹ ਸੀਗੇ, ਉਹ ਰੂਟੀਨ ਚੈੱਕਅਪ ਕਰ ਰਹੇ ਸੀਗੇ ਇੱਕ ਸਟੇਸ਼ਨਰੀ ਟ੍ਰੇਨ ਦੇ ਉੱਤੇ, ਜਦ ਅਚਾਨਕ ਉਹਨਾਂ ਦੇ ਉੱਤੇ ਕਿਸੇ ਨੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ। ਫੈਡਰਲ ਏਜੰਟ ਦੀ ਇੱਥੇ ਜਿਹੜੀ ਉਹ ਮੌਤ ਹੋਈ ਹੈਗੀ ਆ। ਸੋ ਕਹਿੰਦੇ ਵੀ ਸਸਪੈਕਟ ਜਦੋਂ ਉਹਨੇ ਅਫਸਰਾਂ ਦੇ ਨਾਲ ਗੋਲੀਬਾਰੀ ਜਿਹੜੀ ਉਹ ਕੀਤੀ, ਉਹਨੇ ਆਪਣੇ ਆਪ ਨੂੰ ਬਾਥਰੂਮ ਦੇ ਵਿੱਚ ਬੰਦ ਕਰ ਲਿਆ ਸੀਗਾ ਲੋਅਰ ਲੈਵਲ ਦੇ ਉੱਤੇ, ਤੇ ਬਾਅਦ ਦੇ ਵਿੱਚ ਪਤਾ ਜਿਹੜਾ ਉਹ ਲੱਗਾ, ਤੇ ਫਿਰ ਜਦੋਂ ਖੋਲ੍ਹਿਆ ਤਾਂ ਉਹ ਵੀ ਮਰਿਆ ਹੀ ਸੀਗਾ। ਸੋ ਇਹ ਕਹਿੰਦੇ ਆ ਸੌਰੀ ਜਿਹੜੇ ਅਫਸਰ ਆ ਉਸ ਦੀ ਜਿਹੜੀ ਆ ਉਹ ਮੌਤ ਹੋਈ ਸੀ, ਤੇ ਜਿਹੜਾ ਬੰਦਾ ਆ ਉਹਨੂੰ ਬਾਅਦ ਦੇ ਵਿੱਚ ਡਿਟੇਨ ਕਰ ਲਿਆ ਗਿਆ ਸੀਗਾ, ਤੇ ਅਜੇ ਵੀ ਜਿਹੜਾ ਕਸਟਡੀ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਸੀਗਾ। ਡੀਏ ਦਾ ਜਿਹੜਾ ਏਜੰਟ ਆ ਇਹ ਐਕਸਚੇਂਜ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ ਸੀ। ਇਹ ਫਿਨਿਕ ਜਿਹੜੀ ਡਿਵੀਜ਼ਨ ਆ ਉਸ ਦੇ ਵਿੱਚ ਇਹ ਕੰਮ ਕਰਦਾ ਸੀਗਾ, ਤੇ ਇੱਕ ਹੋਰ ਏਜੰਟ ਆ ਉਹ ਕਹਿੰਦੇ ਵੀ ਹਾਲ ਦੀ ਘੜੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਆ। ਇਹ ਜਿਹੜੀ ਟ੍ਰੇਨ ਆ ਲਾਸ ਐਂਜਲਸ ਤੋਂ ਜਿਹੜੀ ਉਹ ਚੱਲੀ ਸੀਗੀ। ਐਮਟਰੈਕ ਨੇ ਜਿਹੜਾ ਉਹ ਦੱਸਿਆ ਸੀਗਾ 137 ਪੈਸੇਂਜਰ ਉਸ ਟਾਈਮ ਦੇ ਉੱਤੇ, ਤੇ 11 ਕਰੂ ਮੈਂਬਰ ਆ ਉਸ ਟਾਈਮ ਦੇ ਉੱਤੇ ਉਹ ਸੀਗੇ। ਬਾਅਦ ਦੇ ਵਿੱਚ ਉਹਨਾਂ ਨੂੰ ਉੱਥੋਂ ਕੱਢ ਲਿਆ ਗਿਆ ਸੀਗਾ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜਾ ਇਹ ਘਟਨਾ ਵਾਪਰੀ ਹੈ। ਜੀ ਬਿਲਕੁਲ, ਇਹ ਟੂਸਾਨ ਐਰੀਜ਼ੋਨਾ ਦੇ ਵਿੱਚ ਵਾਪਰਿਆ ਹੈਗਾ। ਅਗਲੀ ਖਬਰ ਜਿਹੜੀ ਆ ਸਵੇਰੇ ਵੀ ਆਪਾਂ ਸਾਂਝੀ ਕੀਤੀ ਸੀ। ਔਰੇਂਜ ਕਾਉਂਟੀ ਦੇ ਵਿੱਚ ਜਿਹੜਾ ਆਇਲ ਸਪਿਲ ਹੋਇਆ ਹੈਗਾ, ਜਿਹਦੇ ਕਰਕੇ ਬੀਚਸ ਵੀ ਜਿਹੜੇ ਆ ਸੈਂਟਾ ਬਾਰਬਰਾ ਦੇ ਬੰਦ ਕੀਤੇ ਗਏ ਆ। ਐਕਸਨ ਬਾਲਡੀਜ਼ ਦਾ ਸਰੋਤਿਆਂ ਨੂੰ ਯਾਦ ਹੋਊਗਾ, ਇੱਕ ਬਹੁਤ ਵੱਡਾ ਜਿਹੜਾ ਇਸੇ ਤਰ੍ਹਾਂ ਜਿਹੜਾ ਸਪਿਲ ਹੋਇਆ ਸੀ ਅਮਰੀਕਾ ਦੀ ਹਿਸਟਰੀ ਦੇ ਵਿੱਚ। ਕਹਿੰਦੇ ਈਵਨ ਜੇ ਦੇਖਿਆ ਜਾਵੇ ਔਰੇਂਜ ਕਾਉਂਟੀ ਵਾਲਾ ਵੀ ਜਿਹੜਾ ਰੀਸੈਂਟਲੀ ਸਪਿਲ ਹੋਇਆ, ਇਹ ਵੀ ਕਾਫੀ ਵੱਡਾ ਆ। 1,26,000 ਗੈਲਨ ਜਿਹੜੇ ਆ ਕਰੂਡ ਆਇਲ ਦੇ, ਇਹ ਕੈਲੀਫੋਰਨੀਆ ਦੇ ਜਿਹੜੇ ਉਹ ਤੱਟ ਹੈਗਾ ਉੱਥੇ ਇਹ ਜਿਹੜਾ ਸਪਿਲ ਹੋਇਆ, ਜਿਹਦੇ ਨਾਲ ਇਹ ਜਿਹੜੇ ਵੈਟਲੈਂਡ ਏਰੀਆਜ਼ ਆ ਉਹਨਾਂ ਦੇ ਮਾਰਸ਼ਸ ਆ ਉੱਥੇ ਪਿਛਲੇ ਐਤਵਾਰ ਇਹ ਜਿਹੜਾ ਆਇਲ ਸੀ ਇਹ ਪਹੁੰਚ ਗਿਆ। ਬਹੁਤ ਸਾਰੇ ਜਿਹੜੇ ਜਾਨਵਰ ਆ ਉਹਨਾਂ ਦੀ ਜਿਹੜੀ ਆ ਮੌਤ ਵੀ ਹੋ ਗਈ ਹੈਗੀ ਆ। ਜੀ ਸੋ ਦੱਸ ਰਹੇ ਆ ਕਹਿੰਦੇ ਵੀ ਇਟਸ ਬਿਗ। ਜਿਹੜੇ ਸਾਬਕਾ ਫੇਮਾ ਦਾ ਅਧਿਕਾਰੀ ਜਿਹੜੇ ਹੈਗੇ ਆ, ਜਿਹੜਾ ਬੈਟਾ ਆਫਸ਼ੋਰ ਆਇਲ ਸਪਿਲ ਹੋਇਆ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਕਹਿੰਦੇ ਵੀ ਇਟਸ ਅ ਬਿਗ ਵਨ। ਸੋ ਇਹ ਕਾਫੀ ਜਿਹੜੀ ਇੱਕ ਵੱਡੀ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। 3100 ਗੈਲਨ ਜਿਹੜੇ ਯੂਐਸ ਕੋਸਟ ਗਾਰਡ ਉਹਨਾਂ ਨੇ ਦੱਸਿਆ ਆ ਵੀ ਇਹ ਆਲਰੇਡੀ ਉਹਨਾਂ ਨੇ ਰਿਕਵਰ ਕੀਤਾ ਹੈ ਪਾਣੀ ਦੇ ਵਿੱਚੋਂ, ਉਸਨੂੰ ਵਾਪਸ ਜਿਹੜਾ ਉਹਦੇ ਵਿੱਚੋਂ ਕੱਢਿਆ ਗਿਆ ਆ। 1,20,000 ਗੈਲਨ ਤੋਂ ਵੱਧ ਆਲਰੇਡੀ ਆਇਲ ਆ ਇਹ ਇਸ ਪਾਈਪ ਦੇ ਵਿੱਚੋਂ ਲੀਕ ਹੋ ਕੇ ਸਮੁੰਦਰ ਦੇ ਵਿੱਚ ਜਾ ਰਲਿਆ ਹੈਗਾ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇਸ ਦੇ ਨਾਲ ਕਾਫੀ ਵੱਡੀ ਜਿਹੜੀ ਸਮੱਸਿਆ ਉੱਥੋਂ ਦੇ ਮਰੀਨ ਲਾਈਫ ਆ ਉਸ ਨੂੰ ਆਉਂਦੀ ਆ। ਜੀ ਅਗਲੀ ਖਬਰ ਨਿਊਜ਼ੀਲੈਂਡ ਤੋਂ ਆ ਰਹੀ ਆ। ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਜਿਹੜੀ ਹੈਗੀ ਆ ਜਸਿੰਡਾ ਆਰਡਨ, ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਜਿਹੜਾ ਕਰੋਨਾ ਵਾਇਰਸ ਆ ਇਸ ਨੂੰ ਹੁਣ ਅਸੀਂ ਜਿਹੜਾ ਖਤਮ ਨਹੀਂ ਕਰ ਸਕਦੇ, ਇੰਨਾ ਸੌਖਾ ਨਹੀਂ ਹੈਗਾ। ਆਪਾਂ ਨੂੰ ਪਤਾ ਆ ਵੀ ਨਿਊਜ਼ੀਲੈਂਡ ਇੱਦਾਂ ਦਾ ਮੁਲਕ ਆ ਜਿਹੜਾ ਬਹੁਤ ਹੀ ਜ਼ਿਆਦਾ ਉਹਨਾਂ ਨੇ ਕੰਡੀਸ਼ਨਸ ਸਖਤ ਕੀਤੀਆਂ ਸੀਗੀਆਂ ਕਰੋਨਾ ਵਾਇਰਸ ਦੇ ਸੰਬੰਧ ਵਿੱਚ। ਈਵਨ ਪਿਛਲੇ ਦਿਨਾਂ ਦੇ ਵਿੱਚ ਇੱਕ ਕੇਸ ਲੱਭਿਆ ਸੀ, ਤਦ ਵੀ ਉਹਨੀ ਕੰਟਰੀ ਜਿਹੜਾ ਆ ਆਪਣਾ ਉਹਨੂੰ ਸ਼ਟ ਡਾਊਨ ਕੀਤਾ ਸੀ। 5 ਮਿਲੀਅਨ ਲੋਕਾਂ ਦੀ ਪਾਪੂਲੇਸ਼ਨ ਵਾਲਾ ਇਹ ਜਿਹੜਾ ਮੁਲਕ ਹੈਗਾ ਆ, ਉਹਦੇ ਵਿੱਚ ਹੁਣ ਤੱਕ 27 ਮੌਤਾਂ ਕਰੋਨਾ ਵਾਇਰਸ ਦੇ ਨਾਲ ਹੋਈਆਂ ਆ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ 1300 ਦੇ ਕਰੀਬ ਕਰੋਨਾ ਵਾਇਰਸ ਦੇ ਕੇਸ ਸੀਗੇ। ਨਵੇਂ ਕੇਸ ਜਿਹੜੇ ਸੋਮਵਾਰ ਨੂੰ ਆ 29 ਦੇ ਕਰੀਬ ਲੱਭੇ ਆ। ਹੁਣ ਜਿਹੜੀ ਪ੍ਰਾਈਮ ਮਿਨਿਸਟਰ ਉਹ ਕਹਿੰਦੀ ਆ ਵੀ ਠੀਕ ਆ ਵੀ ਪੂਰੀ ਤਰ੍ਹਾਂ ਤਾਂ ਨਹੀਂ ਅਸੀਂ ਖਤਮ ਕਰ ਸਕਦੇ, ਪਰ ਕੰਡੀਸ਼ਨਸ ਜਿਹੜੀਆਂ ਆ ਉਹਨਾਂ ਨੂੰ ਹੁਣ ਥੋੜ੍ਹੀਆਂ ਨਰਮ ਕਰਨੀਆਂ ਉਹਨਾਂ ਨੇ ਸ਼ੁਰੂ ਕਰ ਦਿੱਤਾ, ਤਾਂ ਕਿ ਜਿਹੜਾ ਬਿਜ਼ਨਸ ਆ ਉਹ ਵੀ ਜਿਹੜਾ ਚੱਲਣਾ ਸ਼ੁਰੂ ਹੋ ਜਾਵੇ।
ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਗ੍ਰਿਸ਼ਮ ਆ, ਸਾਬਕਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਕੰਮ ਕਰਨ ਵਾਲੇ, ਉਹਨਾਂ ਨੇ ਲਿੰਡਸੀ ਗ੍ਰਾਹਮ ਨੂੰ ਸੈਨੇਟਰ ਫ੍ਰੀ ਲੋਡਰ ਜਿਹੜਾ ਉਹ ਆਖਿਆ। ਕਹਿੰਦੇ ਵੀ ਉਹ ਮਾਰ-ਆ-ਲਾਗੋ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਮੂੰਹ ਚੱਕ ਕੇ ਆ ਜਾਂਦੇ ਸੀਗੇ ਤੇ ਸਟਫ ਹਿਜ਼ ਫੇਸ ਵਿਦ ਫ੍ਰੀ ਫੂਡ। ਇਹ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਜਿਹੜਾ ਅਜਿਹਾ ਲਿਖਿਆ ਹੈਗਾ। ਸਟੀਫਨੀ ਗ੍ਰਿਸ਼ਮ ਜਿਹੜੀ ਆ ਉਸਦਾ ਮੈਮੋਇਰ ਜਿਹੜਾ ਉਹ ਆ ਰਿਹਾ ਹੈਗਾ ਆ, ਤੇ ਕਈ ਸੈਨੇਟਰਸ ਦੇ ਜਿਹੜੇ ਟ੍ਰਿਪਸ ਆ ਟਰੰਪ ਪ੍ਰੋਪਰਟੀਜ਼ ਦੇ ਉੱਤੇ, ਉਹਨਾਂ ਵਿੱਚੋਂ ਇੱਕ ਦੇ ਬਾਰੇ ਉਹਨਾਂ ਨੇ ਇਹ ਜ਼ਿਕਰ ਕੀਤਾ ਆ। ਉਹਨੇ ਆਪਣੀ ਇਸ ਗੱਲ ਕਿਤਾਬ ਦੇ ਵਿੱਚ ਇਹ ਵੀ ਜਿਹੜਾ ਉਹ ਆਖਿਆ ਵੀ ਮੇਰੇ ਕੋਲੋਂ ਇੱਕ ਹਿਸਾਬ ਦੇ ਨਾਲ ਗਲਤ ਸੀਗਾ, ਮੈਨੂੰ ਜਿਹੜਾ ਇਸ ਪ੍ਰਸ਼ਾਸਨ ਦੇ ਲਈ ਕੰਮ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਸੀ। ਇਹ ਤਾਂ ਚਲੋ ਹਰ ਇੱਕ ਦੇ ਆਪੋ ਆਪਣੇ ਪਰਸਨਲ ਵਿਊਜ਼ ਜਿਹੜੇ ਆ ਉਹ ਹੋ ਸਕਦੇ ਹੈਗੇ ਆ। ਲਿੰਡਸੀ ਗ੍ਰਾਹਮ ਇੱਕ ਟਾਈਮ ਦੇ ਉੱਤੇ ਡੋਨਲਡ ਟਰੰਪ ਦਾ ਸਭ ਤੋਂ ਜਿਹੜਾ ਕਹਿ ਲਓ ਵੀ ਵੋਕਲ ਪੋਲੀਟੀਕਲ ਓਪੋਨੈਂਟ ਸੀਗਾ, ਪਰ ਬਾਅਦ ਦੇ ਵਿੱਚ ਐਸਾ ਚਿਮਚਾ ਜਿਹੜਾ ਕਹਿੰਦੇ ਆ ਵੀ ਉਹਨਾਂ ਦਾ ਉਹ ਬਣਿਆ ਵੀ ਅਜੇ ਤੱਕ ਵੀ ਉਹਨਾਂ ਦੇ ਪੂਰੇ ਗੁਣਗਾਨ ਜਿਹੜਾ ਆ ਉਹ ਗਾਉਂਦਾ ਹੈਗਾ ਆ। ਸੋ ਇਹ ਜਿਹੜੇ ਲਿੰਡਸੀ ਗ੍ਰਾਹਮ ਬਾਰੇ ਹੁਣ ਸਾਬਕਾ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ, ਗ੍ਰਿਸ਼ਮ ਟਰੰਪ ਪ੍ਰਸ਼ਾਸਨ ਦੇ ਵਿੱਚ, ਉਹਨਾਂ ਨੇ ਇਸ ਤਰੀਕੇ ਦੇ ਨਾਲ ਜ਼ਿਕਰ ਕੀਤਾ। ਜੀ। ਅਗਲੀ ਖਬਰ ਜਿਹੜੀ ਆ ਨੈਸਕਰ ਦੇ ਸੰਬੰਧ ਦੇ ਵਿੱਚ ਆ। ਬੱਬਾ ਵੈਲਸ ਕਹਿੰਦੇ ਵੀ ਪਹਿਲਾ ਬਲੈਕ ਪਰਸਨ ਡਰਾਈਵਰ ਆ ਗਿਆ ਜਿਸ ਨੇ ਨੈਸਕਰ ਦੇ ਵਿੱਚ ਜਿਹੜੀ ਉਹਨਾਂ ਦੀ ਕੱਪ ਸੀਰੀਜ਼ ਆ ਉਸ ਨੂੰ ਵਿਨ ਕੀਤਾ। 1963 ਤੋਂ ਲੈ ਕੇ ਹੁਣ ਤੱਕ ਜੇ ਦੇਖਿਆ ਜਾਵੇ ਫਸਟ ਬਲੈਕ ਪਰਸਨ ਹੋਇਆ ਵੀ ਜਿਸ ਨੇ ਜਿਹੜੀਆਂ ਕੱਪ ਸੀਰੀਜ਼ ਆ ਨੈਸਕਰ ਦੀਆਂ ਉਸ ਨੂੰ ਵਿਨ ਕੀਤਾ ਹੈਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਉਈਗਰ ਮੁਸਲਮਾਨਾਂ ਦੇ ਉੱਤੇ ਤਸ਼ੱਦਦ ਢਾਇਆ ਜਾ ਰਿਹਾ ਸੀ। ਇਸ ਦੇ ਬਾਰੇ ਚਰਚਾਵਾਂ ਪਿਛਲੇ ਸਾਲਾਂ ਦੇ ਵਿੱਚ ਚੱਲਦੀਆਂ ਆ ਰਹੀਆਂ ਆ ਵੀ ਚੀਨੀਆਂ ਨੇ ਕਿਸ ਤਰੀਕੇ ਦੇ ਨਾਲ ਉੱਥੇ ਉਹ ਕੀਤਾ ਆ। ਉਹਨਾਂ ਦਾ ਇੱਕ ਵਿਸਲ ਬਲੋਵਰ ਜਿਸ ਨੇ ਖੁਦ ਇਹ ਅਤਿਆਚਾਰ ਇੱਕ ਟਾਈਮ ਦੇ ਉੱਤੇ ਕੀਤੇ ਆ, ਉਹ ਐਗਜ਼ਾਈਲ ਦੇ ਵਿੱਚ ਉੱਥੋਂ ਭਗੌੜਾ ਹੋਇਆ ਹੈ, ਭੱਜਿਆ ਆ ਉੱਥੋਂ, ਦੌੜ ਕੇ ਉਹ ਆਇਆ ਆ, ਤੇ ਉਸ ਨੇ ਜਿਹੜੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਇਹ ਦੱਸਿਆ ਆ। ਕਹਿੰਦੇ ਵੀ ਮਿਡਨਾਈਟ ਰਾਤ ਨੂੰ ਜਿਹੜੇ ਜ਼ਿੰਜਿਆਂਗ ਦਾ ਪ੍ਰੋਵਿੰਸ ਇਲਾਕਾ ਆ ਉੱਥੇ ਉਹ ਜਾਂਦੇ ਸੀ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਪੁਲਿਸ ਅਫਸਰ ਰਾਈਫਲਾਂ ਦੇ ਨਾਲ ਲੈਸ ਹੋ ਕੇ ਇਹਨਾਂ ਜਿਹੜੀ ਕਮਿਊਨਿਟੀਜ਼ ਆ ਉਹਨਾਂ ਨੂੰ ਰਾਉਂਡ ਅਪ ਕਰਦੇ ਸੀਗੇ, ਹੈਂਡਕਫ ਕਰਦੇ ਸੀ ਤੇ ਮੂੰਹ ਦੇ ਉੱਤੇ ਢੱਕ ਕੇ ਹੁੱਡ ਪਾ ਕੇ ਤੇ ਫਿਰ ਕਹਿੰਦੇ ਆ ਵੀ ਗੋਲੀ ਮਾਰਨ ਦੀ ਧਮਕੀ ਦੇ ਕੇ ਫਿਰ ਉੱਥੋਂ ਉਹਨਾਂ ਨੂੰ ਐਜੂਕੇਸ਼ਨ ਸੋ ਕਾਲਡ ਕੈਂਪ ਦੇ ਵਿੱਚ ਜਿਹੜੇ ਉਹ ਲੈ ਜਾਂਦੇ ਸੀ। ਕਹਿੰਦੇ ਵੀ ਕੀ ਕੁਛ ਟਾਰਚਰ ਆ ਜਿਹੜਾ ਆ ਉਹ ਉਹਨਾਂ ਦੇ ਨਾਲ ਨਹੀਂ ਜਿਹੜਾ ਉੱਥੇ ਕੀਤਾ ਗਿਆ। ਠੁੱਡਾਂ ਕੁੱਟਣਾ ਇਹ ਸਾਰੀਆਂ ਚੀਜ਼ਾਂ ਤਾਂ ਕਾਮਨ ਸੀ। ਵਾਟਰ ਬੋਰਡਿੰਗ ਤੇ ਹੋਰ ਕਈ ਤਰੀਕੇ ਦੀਆਂ ਜਿਹੜੇ ਮੈਥਡਸ ਆ ਉਹ ਵਰਤਦੇ ਜਿਹੜੇ ਉਹ ਰਹੇ ਆ। ਸੋ ਕਹਿੰਦੇ ਵੀ ਸੰਗਲ ਜਿਹੜੇ ਲੋਕ ਲਾ ਕੇ ਉਹਨਾਂ ਨੂੰ ਪੱਕਿਆਂ ਜਿਹੜਾ ਉਹ ਬੰਨ੍ਹ ਦਿੱਤਾ ਜਿਹੜਾ ਉਹ ਜਾਂਦਾ ਸੀਗਾ। ਸੋ ਇਹ ਇੱਕ ਜਿਹੜਾ ਜਿਸ ਨੇ ਉੱਥੇ ਅਤਿਆਚਾਰ ਦੇਖਿਆ ਤੇ ਨਾਲ ਜਿਹੜਾ ਉਹ ਕੀਤਾ ਆ ਵੀ ਉਸ ਨੂੰ ਲੈ ਕੇ ਉਸਨੇ ਸਾਰਾ ਕੁਛ ਦੱਸਿਆ। US ਸਟੇਟ ਡਿਪਾਰਟਮੈਂਟ ਮੰਨਦਾ ਆ ਵੀ 2 ਮਿਲੀਅਨ ਉਈਗਰ ਮੁਸਲਮਾਨ ਜਿਹੜੇ ਆ ਐਥਨਿਕ ਮਾਈਨੋਰਿਟੀਜ਼ ਆ, ਉਹਨਾਂ ਨੂੰ ਚੀਨ ਵਾਲਿਆਂ ਨੇ ਇੰਟਰਨਮੈਂਟ ਕੈਂਪਸ ਦੇ ਵਿੱਚ 2017 ਤੋਂ ਜਿਹੜਾ ਆ ਉਹ ਦੱਬ ਕੇ ਬੰਨ੍ਹ ਕੇ ਜਿਹੜਾ ਡਿਟੇਨ ਕਰਕੇ ਰੱਖਿਆ ਹੈਗਾ ਆ। ਜੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਜਿਹੜੀ ਸੈਕਰਾਮੈਂਟੋ ਕਾਉਂਟੀ ਦੀ ਪ੍ਰੋਬੇਸ਼ਨ ਡਿਪਾਰਟਮੈਂਟ ਆ, ਉਹ ਬਿਹੇਵੀਅਰਲ ਹੈਲਥ ਸਰਵਿਸਿਜ਼ ਤੇ ਪਬਲਿਕ ਡਿਫੈਂਡਰ ਆਫਿਸ ਦੇ ਨਾਲ ਰਲ ਕੇ ਇੱਕ ਵਰਕਸ਼ਾਪ ਜਿਹੜੀ ਆ ਜੇਲ੍ਹ ਡਾਇਵਰਸੀਫਿਕੇਸ਼ਨ ਦੇ ਉੱਤੇ ਤੇ ਉਹਨਾਂ ਦੀ ਟਰੀਟਮੈਂਟ ਕਿਸ ਤਰ੍ਹਾਂ ਹੁੰਦੀ ਆ ਤੇ ਰਿਸੋਰਸਿਸ ਕਿਸ ਤਰ੍ਹਾਂ ਉਹਨਾਂ ਦੇ ਵਰਤੇ ਜਾਂਦੇ ਆ ਉਹ ਕਰਨ ਜਾ ਰਹੀ ਆ। ਇਹ ਅਕਤੂਬਰ 19 2021 ਨੂੰ ਸ਼ਾਮ ਨੂੰ 5:30 ਵਜੇ ਤੋਂ 6:30 ਵਜੇ ਤੱਕ ਹੋਊਗੀ। ਇਹ ਜਿਹੜੀ ਆ ਜ਼ੂਮ ਮੀਟਿੰਗ ਹੀ ਹੋਊਗੀ। ਜੀ। ਅਗਲੀ ਖਬਰ ਵਾਈਸੇਲੀਆ ਤੋਂ ਆ ਰਹੀ ਆ। 64 ਸਾਲਾਂ ਦਾ ਅਰਮਾਂਡੋ ਕਜ਼ਾਕ ਨਾਂ ਦਾ ਜਿਹੜਾ ਬੰਦਾ ਸੀਗਾ, ਉਸਨੇ ਅਜਿਹੇ ਘਿਨਾਉਣੇ ਅਪਰਾਧ ਜਿਹੜੇ ਉਹ ਕੀਤੇ ਜਿਸ ਕਰਕੇ ਉਸ ਨੂੰ 960 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਇਸਨੇ ਅਸ਼ਲੀਲ ਐਕਟ ਜਿਹੜੇ ਉਹ ਕਹਿੰਦੇ ਆ ਕੁਕਰਮ ਉਹ ਕੀਤੇ। 64 ਵੱਖ-ਵੱਖ ਇਸ ਦੇ ਉੱਤੇ ਅਜਿਹੇ ਦੋਸ਼ ਸੀਗੇ। ਟੁਲੈਰੀ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਆ ਉਹਨਾਂ ਨੇ ਦੱਸਿਆ, ਤੇ ਹੁਣ 960 ਸਾਲ ਦੀ ਕਹਿਣਾ ਹੀ ਹੁੰਦਾ ਹੈ ਹਰਜੋਤ ਸਿੰਘ ਜੀ, 960 ਸਾਲ ਇੰਨੇ ਘਿਨਾਉਣੇ ਜਿਹੜੇ ਉਸਨੇ ਕੰਮ ਕੀਤੇ ਸੀ
ਵੀ ਇਹ ਸਜ਼ਾ ਜਿਹੜੀ ਉਸ ਨੂੰ ਹੁਣ ਸੁਣਾਈ ਗਈ ਆ। ਜੀ। ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਇੱਕ ਬੰਦੇ ਨੂੰ ਮੋਰਗਨ ਵੈਂਸੀ ਵੈਂਚਰਾ ਸੈਂਚੇਜ਼, ਜਿਹੜਾ 24 ਸਾਲਾਂ ਦਾ ਆ, ਉਸ ਨੂੰ 6.5 ਸਾਲਾਂ ਦੀ ਜਿਹੜੀ ਸਜ਼ਾ ਸੁਣਾਈ ਹੈਗੀ ਆ, ਕਿਉਂਕਿ ਉਸ ਨੇ ਫੈਂਟਲਿਨ ਦੀਆਂ ਜਿਹੜੀਆਂ ਗੋਲੀਆਂ ਆ ਤੇ ਉਹ ਲੋਕਾਂ ਨੂੰ ਜਿਹੜੀਆਂ ਵੇਚੀਆਂ ਸੀਗੀਆਂ, ਤੇ ਨਾਲ ਉਹਦੇ ਕੋਲ ਜਿਹੜੇ ਆ ਉਸਨੇ ਫਾਇਰ ਆਰਮਸ ਵੀ ਇਲੀਗਲੀ ਰੱਖੇ ਹੋਏ ਸੀ। ਇਸੇ ਤਰ੍ਹਾਂ ਫ੍ਰਿਜ਼ਨੋ ਦੀ ਇੱਕ ਹੋਰ ਖਬਰ ਆ। ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਇਲੈਕਸ਼ਨ ਹੋਣ ਜਾ ਰਹੀ ਆ। ਇੱਕ ਬੋਰਡ ਮੈਂਬਰ ਨੂੰ ਜਿਹੜਾ ਫ੍ਰਿਜ਼ਨੋ ਕਾਉਂਟੀ ਸੁਪਰਡੈਂਟ ਆਫ ਸਕੂਲਸ ਨੇ ਅਪੁਆਇੰਟ ਕੀਤਾ ਸੀ, ਤੇ ਉਹਦੀ ਕਾਫੀ ਜਿਹੜੀ ਕੰਟਰੋਵਰਸੀ ਚੱਲ ਰਹੀ ਸੀ। ਸੋ ਹੁਣ ਜਿਹੜੀ ਆ ਇੱਕ ਉਸ ਮੈਂਬਰ ਦੇ ਲਈ ਜਿਹੜੀ ਇਲੈਕਸ਼ਨ ਆ ਉਹ ਹੋਣ ਜਾ ਰਹੀ ਹੈਗੀ ਆ। ਜੀ, ਫ੍ਰੈਜ਼ਨੋ ਕਾਉਂਟੀ ਦੇ ਸੁਪੀਰੀਅਰ ਕੋਰਟ ਨੇ ਇਹ ਅੱਜ ਆਦੇਸ਼ ਦਿੱਤੇ ਆ ਵੀ ਉਹਨਾਂ ਦੇ ਜਿੰਨੇ ਵੀ ਮੁਲਾਜ਼ਮ ਹੈਗੇ ਆ, ਉਹਨਾਂ ਸਾਰਿਆਂ ਨੂੰ 19 ਨਵੰਬਰ ਤੱਕ ਫੁੱਲੀ ਵੈਕਸੀਨੇਟ ਹੋਣਾ ਪਵੇਗਾ, ਫਿਰ ਹੀ ਜਿਹੜੇ ਆ ਉਸ ਦੇ ਵਿੱਚ ਕੰਮ ਕਰ ਸਕਣਗੇ। ਤੇ ਕਹਿੰਦੇ ਵੀ ਜਿਨ੍ਹਾਂ ਨੂੰ ਐਗਜ਼ੈਂਪਸ਼ਨ ਨਹੀਂ ਮਿਲੀ, ਉਹਨਾਂ ਨੂੰ ਹੁਣ 19 ਨਵੰਬਰ ਤੱਕ ਜਿਹੜੀ ਆ ਉਹ ਵੈਕਸੀਨੇਸ਼ਨ ਹੋਊਗੀ, ਨਹੀਂ ਤਾਂ ਜਿਹੜੀ ਬਗੈਰ ਪੇ ਤੋਂ ਅਨਪੇਡ ਲੀਵ ਦੇ ਉੱਤੇ ਉਹਨਾਂ ਨੂੰ ਰੱਖਿਆ ਜਾਵੇਗਾ। ਜੀ। ਤੇ ਨਾਲ ਸੋ ਹੀ ਜਿਹੜੀ ਹਰਜੋਤ ਸਿੰਘ ਜੀ ਇੱਥੇ ਦੱਸਦੇ ਜਾਈਏ ਵੀ ਸਕੋਵਾ ਨੈਸ਼ਨਲ ਪਾਰਕ ਜਿਹੜੀ ਟਿਲੈਰੀ ਕਾਉਂਟੀ 'ਚ ਪੈਂਦੀ ਆ, ਉਸ ਦੇ ਵਿੱਚ ਜਿਹੜੀ ਅੱਗ ਆ, ਉਸ ਦੇ ਕਰਕੇ ਕਾਫੀ ਜ਼ਿਆਦਾ ਜਿਹੜਾ ਸੰਘਣਾ ਧੂੰਆਂ ਤੇ ਜਿਹੜੀ ਐਸ਼ ਆ, ਸਵਾਹ ਆ, ਉਹ ਸੈਂਟਰਲ ਵੈਲੀ ਵੱਲ ਨੂੰ ਧੱਕੀ ਜਿਹੜੀ ਆ ਜਾ ਰਹੀ ਆ। ਕੱਲ੍ਹ ਪਰਸੋਂ ਤੋਂ ਹੀ ਇੱਥੇ ਦਾ ਜਿਹੜਾ ਪੋਲਿਊਸ਼ਨ ਲੈਵਲ ਕਹਿ ਲਓ ਵੀ ਜਾਂ ਏਅਰ ਕੁਆਲਿਟੀ ਇੰਡੈਕਸ ਆ, ਬਹੁਤ ਹੀ ਜ਼ਿਆਦਾ ਹਾਈ ਚਲਾ ਗਿਆ, ਯਾਨੀ ਕਿ ਜ਼ਿਆਦਾ ਪੋਲਿਊਸ਼ਨ ਵਧਿਆ ਆ, ਸੈਂਸਿਟਿਵ ਗਰੁੱਪਸ ਦੇ ਲਈ ਮਾੜਾ ਆ। ਮੈਟਰੀਓਲੋਜਿਸਟ ਇਹ ਅੰਦਾਜ਼ਾ ਲਾ ਰਹੇ ਆ ਵੀ ਆਉਂਦੇ ਵੀਰਵਾਰ ਤੱਕ ਇਦਾਂ ਦੀ ਹੀ ਸਥਿਤੀ ਜਿਹੜੀ ਉਹ ਬਾਹਰ ਰਹਿਣ ਵਾਲੀ ਆ। ਸੂਰਜ ਨੇ ਤਾਂ ਚਲੋ ਜਿਹੜਾ ਉਹ ਚੜ੍ਹਨਾ ਆ, ਆਉਣਾ ਉਤਰਨਾ, ਉਹ ਤਾਂ ਹੈਗਾ ਹੀ ਆ, ਪਰ ਧੂਏ ਦੇ ਕਰਕੇ ਬਹੁਤਾ ਜ਼ਿਆਦਾ ਧੁੱਪ ਦਾ ਅਹਿਸਾਸ ਜਿਹੜਾ ਉਹ ਨਹੀਂ ਹੋ ਰਿਹਾ, ਪਰ ਗਰਮੈਸ਼ ਇਸ ਦੇ ਵਿੱਚ ਜਿਹੜੀ ਉਹ ਰਹਿ ਰਹੀ ਹੈਗੀ ਆ। ਤੇ ਪਰ ਇਹ ਆ ਵੀ ਖਾਸ ਕਰਕੇ ਜਿਨ੍ਹਾਂ ਨੂੰ ਸਾਹ ਦੀਆਂ, ਲੰਗਸ ਦੀ, ਅਸਥਮਾ, ਇਦਾਂ ਦੀਆਂ ਜਿਨ੍ਹਾਂ ਨੂੰ ਪ੍ਰੋਬਲਮਸ ਆ, ਉਹਨਾਂ ਦੇ ਲਈ ਆਉਣ ਵਾਲੇ ਦਿਨ ਕਾਫੀ ਜ਼ਿਆਦਾ ਸੰਵੇਦਨਸ਼ੀਲ ਜਿਹੜੇ ਉਹ ਰਹਿਣਗੇ। ਜੀ। ਐਮਾਜ਼ੋਨ ਕੰਪਨੀ ਵੱਖ-ਵੱਖ ਸ਼ਹਿਰਾਂ 'ਚ ਕਾਫੀ ਪ੍ਰਾਪਰਟੀ ਖਰੀਦਦੀ ਜਾ ਰਹੀ ਆ। ਅੱਜ ਐਮਾਜ਼ੋਨ ਨੇ ਅਨਾਊਂਸ ਕੀਤਾ, ਉਹਨਾਂ ਨੇ ਬੇ ਏਰੀਏ ਦੇ ਵਿੱਚ ਮਿਲਪੀਟਸ ਸ਼ਹਿਰ, ਜਿਹੜਾ ਗ੍ਰੇਟ ਮਾਲ ਦੇ ਲਾਗੇ ਜਿਹੜੇ ਆ ਕੁਛ ਬਲਾਕ ਉਹਨਾਂ ਤੋਂ ਦੂਰ, ਕਾਫੀ ਵੱਡਾ ਜਿਹੜਾ 29 ਏਕੜ ਦੇ ਕਰੀਬ ਜਿਹੜੀ ਆ ਅਨਡਿਵੈਲਪਡ ਸਪੇਸ ਸੀਗੀ, ਉਸ ਨੂੰ ਬਾਈ ਕੀਤਾ $123 ਮਿਲੀਅਨ ਦੇ ਵਿੱਚ। ਤੇ ਉੱਥੇ ਉਹ 3,95,000 ਸਕੁਅਰ ਫੁੱਟ ਦੀ ਪ੍ਰਾਪਰਟੀ ਜਿਹੜੀ ਬਿਲਡ ਕਰਨ ਜਾ ਰਹੇ ਆ। ਜੀ, ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈਗਾ ਆ, ਤੇ ਸਟਾਕ ਮਾਰਕੀਟ ਦੇ ਵਿੱਚ ਕਰੈਕਸ਼ਨ ਦਾ ਦੌਰ ਜਿਹੜਾ ਆ ਉਹ ਚੱਲ ਰਿਹਾ ਆ। ਸੋ ਪਿਛਲੇ ਕਈ ਕਹਿ ਲਓ ਵੀ ਦਿਨਾਂ ਤੋਂ, ਪਿਛਲੇ ਵੀਕ ਤੋਂ ਲੈ ਕੇ ਜਿਹੜੀ ਆ ਗਿਰਾਵਟ ਆ ਡਾਊ ਜੋਨਸ ਤੇ ਸਾਰਿਆਂ ਦੇ ਵਿੱਚ ਦਰਜ ਜਿਹੜੀ ਉਹ ਕੀਤੀ ਜਾ ਰਹੀ ਆ। ਅੱਜ ਇੱਕ ਵਾਰੀ ਫਿਰ ਡਾਊ ਜੋਨਸ ਇਸ ਹਫਤੇ ਦੀ ਸ਼ੁਰੂਆਤ ਦੇ ਉੱਤੇ ਤਕਰੀਬਨ 1% ਜਿਹੜਾ ਉਹ ਡਿੱਗਾ, 300 ਤੇ 24 ਪੁਆਇੰਟ ਦੀ ਗਿਰਾਵਟ ਤੋਂ ਬਾਅਦ 'ਚ 34,003 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 300 ਤੇ 11.2% ਤੋਂ ਵੱਧ ਦੀ ਗਿਰਾਵਟ ਜਿਹੜੀ ਉਹ ਦਰਜ ਹੋਈ, 14,200 ਤੇ 55 ਤੇ ਬੰਦ ਹੋਇਆ। S&P ਦੇ ਵਿੱਚ 57 ਪੁਆਇੰਟ ਡਿੱਗੇ, 4300 ਦੇ ਉੱਤੇ ਇਹ ਬੰਦ ਹੋਇਆ। ਉਧਰ ਜਿਹੜੇ 10 ਈਅਰ ਟ੍ਰੈਜਰੀ ਯੀਲਡ ਜਿਹੜੀ ਆ ਉਹ 1.48% ਦੇ ਉੱਤੇ ਜਿਹੜੀ ਉਹ ਰਹੀ ਆ। ਸੋਨੇ ਦਾ ਭਾਅ $1,766 ਪ੍ਰਤੀ ਆਉਂਸ, ਤੇ ਬਿਟਕੋਇਨ ਦੀ ਕੀਮਤ ਇਸ ਦੇ ਵਿੱਚ ਵਾਧਾ ਦੇਖਿਆ ਗਿਆ, 49,457 ਤੇ ਰਹੀ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 56 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਹੁਣ ਸਮਾਪਤੀ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।